ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 14 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟੈਂਡੀ ਜੇ ਟਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾਜ ਸੈਕਰਾਮੈਂਟੋ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲੌਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈ, ਜੋ ਹਾਈਵੇ 1 ਪਿਛਲੇ ਮਹੀਨਿਆਂ ਦੇ ਵਿੱਚ ਕਲੋਜ਼ ਹੋ ਗਿਆ ਸੀ, ਸ਼ਟ ਡਾਊਨ ਹੋ ਗਿਆ ਸੀ ਬਿਗ ਸਰ ਦੇ ਕੋਲ, ਕਿਉਂਕਿ ਕੁਝ ਹਿੱਸਾ ਉਹਦਾ ਸਮੁੰਦਰ ਦੇ ਵਿੱਚ ਡਿੱਗ ਪਿਆ ਸੀ। ਉਹ ਇੱਕ ਹਫ਼ਤਾ ਪਹਿਲਾਂ ਜਦੋਂ ਓਪਨ ਹੋਣਾ, ਉਹ ਤੋਂ ਪਹਿਲਾਂ ਓਪਨ ਹੋਣ ਜਾ ਰਿਹਾ ਹੈਗਾ। ਸੋ ਬੜੀ ਤੇਜ਼ੀ ਦੇ ਨਾਲ ਜੋ ਕੰਮ ਆ ਇਸ ਹਾਈਵੇ 1, ਜੋ ਰੌਕੀ ਕ੍ਰੀਕ ਦਾ ਏਰੀਆ ਹੈਗਾ, ਜਿੱਥੋਂ ਇਹ ਕਲੋਜ਼ ਕਰਨਾ ਪਿਆ ਸੀ। ਸੋ 8 ਦਿਨ ਪਹਿਲਾਂ ਜੋ ਡੇਟ ਦਿੱਤੀ ਗਈ ਸੀ, ਉਹ ਤੋਂ ਪਹਿਲਾਂ ਸਾਰਾ ਕੁਝ ਰਿਪੇਅਰ ਜੋ ਆ ਉਹ ਜਾਂ ਡੈਮੇਜ ਜਿਹੜਾ ਹੋਇਆ ਸੀ ਉਸ ਨੂੰ ਫਿਕਸ ਕਰ ਦਿੱਤਾ ਗਿਆ ਹੈ, ਤੇ ਹੁਣ ਹਾਈਵੇ 1 ਓਪਨ ਹੋਊਗਾ 24/7। ਸੋ ਇਹ ਬਿਲਕੁਲ 24 ਆਵਰਸ ਓਪਨ ਹੋਣ ਜਾ ਰਿਹਾ ਹੈਗਾ ਜੀ। ਅਗਲੀ ਗੱਲ ਕਰਦੇ ਜਾਈਏ, ਖਬਰ ਆ ਰਹੀ ਹੈ ਟੈਸਲਾ ਦੇ ਨਾਲ ਸੰਬੰਧਿਤ, ਤੇ ਟੈਸਲਾ ਵਾਲੇ ਦੱਸਿਆ ਜਾ ਰਿਹਾ ਵੀ 600 ਤੋਂ ਵੱਧ ਹੋਰ EMPLOYEES ਆ, ਉਹਨਾਂ ਨੂੰ ਲੇ ਆਫ ਕਰਨ ਜਾ ਰਹੇ ਹੈਗੇ ਆ। ਸੋ ਇਹ ਜਿਹੜੀ ਲੇਟੈਸਟ ਨਿਊਜ਼ ਇਸ ਬਾਬਤ ਜਿਹੜੀ ਉਹ ਆਪਣੇ ਸਾਹਮਣੇ ਆਈ ਹੈ, ਗਵਰਨਮੈਂਟ ਦਾ ਜਿਹੜਾ ਨੋਟਿਸ ਆ ਉਸ ਤੋਂ ਇਸ ਦੇ ਬਾਰੇ ਪਤਾ ਲੱਗਾ ਆ। ਹੁਣੇ ਰੀਸੈਂਟਲੀ ਉਹਨਾਂ ਨੇ ਹਜ਼ਾਰਾਂ ਹੀ ਜਿਹੜੇ EMPLOYEE ਆ ਉਹ ਲੇ ਆਫ ਕੀਤੇ ਸੀ। ਪਿਛਲੇ ਮਹੀਨੇ 'ਚ 6000 ਤੋਂ ਵੱਧ EMPLOYEE ਟੈਕਸਸ ਤੇ ਕੈਲੀਫੋਰਨੀਆ ਦੋਨਾਂ ਹਿੱਸਿਆਂ ਦੇ ਵਿੱਚ ਕੀਤੇ ਸੀ, ਤੇ ਹੁਣ ਕਹਿੰਦੇ 600 ਹੋਰ EMPLOYEES, 601 ਇਨਫੈਕਟ ਕੈਲੀਫੋਰਨੀਆ 'ਚੋਂ ਜਿਹੜੇ ਉਹ ਫਾਇਰ ਕਰਨ ਜਾ ਰਹੇ ਆ ਜੀ। ਇਸੇ ਤਰ੍ਹਾਂ ਜਿਹੜੀ ਰੀਬੀਅਨ ਕੰਪਨੀ ਆ, ਉਹ ਵੀ 90 ਦੇ ਕਰੀਬ ਲੋਕਾਂ ਨੂੰ ਲੇ ਆਫ ਕਰਨ ਜਾ ਰਹੇ ਆ। ਜੇ ਟੈਸਲਾ ਦੀ ਗੱਲ ਕਰਦੇ ਜਾਈਏ, ਟੈਸਲਾ ਆਪਣੇ ਆਪ 'ਚ ਲੋਕਾਂ ਨੂੰ ਕਹਿੰਦੀ ਵੀ ਇਲੈਕਟ੍ਰਿਕ ਕਾਰਾਂ ਲਾਓ ਤੇ ਪੋਲੂਸ਼ਨ ਨੂੰ ਜਿਹੜਾ ਆ ਖਤਮ ਕਰੋ, ਤੇ ਪਰ ਟੈਸਲਾ ਕੰਪਨੀ ਨੂੰ ਸੂ ਕੀਤਾ ਗਿਆ ਆ ਉਹਨਾਂ ਦੇ ਫਰੀਮੌਂਟ ਵਾਲੀ ਜਿਹੜੀ ਫੈਕਟਰੀ ਦਾ ਆਪਰੇਸ਼ਨ ਉੱਥੇ। ਐਨਵਾਇਰਮੈਂਟਲ ਡੈਮੋਕ੍ਰੇਸੀ ਪ੍ਰੋਜੈਕਟ ਨੇ ਸੂ ਕੀਤਾ ਆ, ਕਹਿੰਦੇ ਭਈ ਕਲੀਨ ਏਅਰ ਐਕਟ ਦੇ ਅਗੇਂਸਟ ਦੇ ਅਧੀਨ ਇਹ ਜੋ ਫਰੀਮੌਂਟ ਵਾਲਾ ਟੈਸਲਾ ਕੰਪਨੀ ਦਾ ਪਲਾਂਟ ਹੈਗਾ ਆ, ਇਹ ਕੰਪਨੀ ਹਮੇਸ਼ਾ ਹੀ ਕਲੀਨ ਐਕਟ ਏਅਰ ਦੇ ਅੰਡਰ ਫੇਲ ਹੁੰਦੀ ਰਹੀ ਹੈਗੀ ਆ। ਬੇ ਏਰੀਆ ਏਅਰ ਕੁਆਲਿਟੀ ਮੈਨੇਜਮੈਂਟ ਡਿਸਟ੍ਰਿਕਟ ਨੇ ਪਹਿਲਾਂ ਉਹਨਾਂ ਨੂੰ ਅਲਾਉ ਕਰ ਦਿੱਤਾ ਸੀ ਅਮਿਸ਼ਨਸ ਦੇ ਲਈ, ਪਰ ਜਿਹੜੇ CEO ਇਲਨ ਮਸਕ ਆ, ਉਹ ਇਹ ਆਪਣੇ ਜਿਹੜੇ ਜਿੰਨੇ ਵੀ ਇਨਵੈਸਟਰਸ ਆ ਉਹਨਾਂ ਨੂੰ ਕਹਿੰਦਾ ਰਿਹਾ ਵੀ ਨਹੀਂ, ਅਸੀਂ ਇਹ ਫਿਕਸ ਕਰ ਦੇਣੀ ਆ, ਕੋਈ ਵੱਡੀ ਪ੍ਰੋਬਲਮ ਨਹੀਂ ਹੈ। ਪਰ ਨਾਨ ਪ੍ਰੋਫਿਟ ਐਨਵਾਇਰਮੈਂਟਲ ਡੈਮੋਕ੍ਰੇਸੀ ਪ੍ਰੋਜੈਕਟ ਨੇ ongoing failure to comply with the Clean Air Act ਦੇ ਅੰਡਰ ਇਲੈਕਟ੍ਰਿਕ ਵਹੀਕਲ ਕੰਪਨੀ ਜੋ ਟੈਸਲਾ ਆ, ਉਹਨਾਂ ਦਾ ਜਿਹੜਾ ਫਰੀਮੌਂਟ 'ਚ ਪਲਾਂਟ ਆ, ਉਸ ਨੂੰ ਜਿਹੜਾ ਲਾ ਸੂਟ ਆ ਉਹਨਾਂ ਦੇ ਅਗੇਂਸਟ ਫਾਈਲ ਕਰ ਦਿੱਤਾ ਹੈ ਜੀ। ਕੈਲੀਫੋਰਨੀਆ ਦੇ ਵਿੱਚ ਅਨਇੰਪਲੋਇਮੈਂਟ ਰੇਟ ਨੂੰ ਲੈ ਕੇ ਹਮੇਸ਼ਾ ਚਰਚਾ ਜਾਂ ਵਿਵਾਦ ਜਿਹੜੀ ਉਹ ਚੱਲ ਰਹੀ ਹੈ। ਕਈ ਥਾਵਾਂ ਦੇ ਉੱਤੇ ਰਿਪੋਰਟ ਕੀਤਾ ਜਾ ਰਿਹਾ ਸੀਗਾ ਵੀ 9.5% ਕੈਲੀਫੋਰਨੀਆ 'ਚ ਬੇਰੁਜ਼ਗਾਰੀ ਦੀ ਦਰ ਆ, ਪਰ ਸਟੇਟ ਦਾ ਜਿਹੜਾ ਅਧਿਕਾਰਿਤ ਜੌਬਲੈਸਨੈਸ ਰੇਟ ਆ ਉਹ 4.8% ਓਵਰਆਲ ਆਇਆ। ਇਹ ਪੂਰੇ ਮੁਲਕ ਦੇ ਨਾਲੋਂ ਥੋੜਾ ਵੱਧ ਹੀ ਜਿਹੜਾ ਉਹ ਚੱਲ ਰਿਹਾ। ਪੂਰੇ ਮੁਲਕ ਭਰ ਦੇ ਵਿੱਚ 3.9% ਦੇ ਉੱਤੇ ਜਿਹੜੀ ਆ ਉਹ ਅਨਇੰਪਲੋਇਮੈਂਟ ਦੀ ਦਰ ਚੱਲ ਰਹੀ ਆ। ਬਿਊਰੋ ਆਫ ਲੇਬਰ ਐਂਡ ਸਟੈਟਿਸਟਿਕਸ ਉਹਨਾਂ ਨੇ ਜਿਹੜੀ ਕੁਆਰਟਰ ਇੰਪਲੋਇਮੈਂਟ ਰਿਪੋਰਟ ਆ ਉਹਦੇ ਵਿੱਚ ਜਿਹੜਾ ਇਹ ਦੱਸਿਆ। ਸੋ ਕੈਲੀਫੋਰਨੀਆ ਦੇ ਲਈ ਇਹ ਜਿਹੜਾ ਡਾਟਾ ਹੈ ਥੋੜਾ ਚੰਗਾ ਨਹੀਂ ਕਹਿ ਸਕਦੇ ਬਾਕੀ ਜਿਹੜੇ ਸੂਬਿਆਂ ਦੇ ਇਹ ਮੁਕਾਬਲੇ। ਸੋ ਇਸ ਟਾਈਮ ਇਹ ਮੰਨਿਆ ਜਾ ਰਿਹਾ ਆ
ਵੀ ਜਿਹੜੀਆਂ ਵਾਈਡ ਸਪਰੈਡ ਜੌਬ ਨੂੰ ਲੈ ਕੇ ਚਿੰਤਾ ਆ, ਉਹ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਪੂਰੇ ਮੁਲਕ ਦੇ ਵਿੱਚ ਸਭ ਤੋਂ ਵੱਧ ਜਿਹੜੀ ਉਹ ਲੱਗ ਰਹੀ ਆ। ਸੁਣਨ ਨੂੰ ਤਾਂ ਇਹ ਖਬਰਾਂ ਚੰਗੀਆਂ ਨਹੀਂ ਲੱਗ ਰਹੀਆਂ, ਪਰ ਇਹਦੇ ਨਾਲ ਆਪਾਂ ਨੂੰ ਰਿਐਲਿਟੀ ਦਾ ਜਿਹੜਾ ਉਹ ਪਤਾ ਲੱਗ ਰਿਹਾ ਹੈ, ਜਿੱਥੇ ਕਈ ਲੋਕ ਕਹਿ ਰਹੇ ਆ ਵੀ ਜਿਹੜੀ ਰੀਅਲ ਅਨਇੰਪਲੋਇਮੈਂਟ ਰੇਟ ਆ ਉਹ 9.5% ਆ, ਪਰ ਸਰਕਾਰ ਦੇ ਆਪਣੇ ਜਿਹੜੇ ਆંકੜੇ ਆ ਉਹ 4.8% ਇਸ ਨੂੰ ਜਿਹੜਾ ਉਹ ਦੱਸਦੇ ਆ। ਇਸ ਤੋਂ ਇਲਾਵਾ ਮੁਲਕ ਭਰ ਦੇ ਵਿੱਚ ਨੇਸ਼ਨ ਵਾਈਡ ਜਿਹੜਾ ਆ ਇਹ ਇਸ ਨੂੰ ਨਵਾਡਾ ਦੇ ਵਿੱਚ 8.9, ਅਲਾਸਕਾ 'ਚ 8.6, ਵਾਸ਼ਿੰਗਟਨ ਦੇ ਵਿੱਚ 8.6% ਤੇ ਨਿਊ ਜਰਸੀ 'ਚ 8.3% ਦੇਖਿਆ ਗਿਆ। ਤੇ ਸਭ ਤੋਂ ਘੱਟ ਜਿਹੜੀ ਅਨਇੰਪਲੋਇਮੈਂਟ ਦੀ ਦਰ ਆ ਉਹ 3.8% ਵਰਮੌਂਟ ਵਿੱਚ ਜਿਹੜੀ ਆ ਉਹ ਦਰਜ ਕੀਤੀ ਗਈ ਆ। ਅਗਲੀ ਖਬਰ ਵੱਲ ਚੱਲੀਏ ਤੇ ਟੌਪ ਦੇ ਜਿਹੜੇ ਕੈਲੀਫੋਰਨੀਆ ਦੇ ਡੈਮੋਕ੍ਰੇਟਸ ਆ, ਉਹ ਨਵਾਂ ਜਿਹੜਾ ਇੱਕ ਨਵੰਬਰ ਮਹੀਨੇ ਦੇ ਵਿੱਚ ਬੈਲਟ ਆ ਰਿਹਾ, ਰੈਂਟ ਕੰਟਰੋਲ ਬੈਲਟ ਮੇਜਰ, ਉਹਦੇ ਅਗੇਂਸਟ ਆ ਰਹੇ ਹੈਗੇ ਆ। ਸਟੇਟ ਸੈਨੇਟਰ ਟੋਨੀ ਐਟਕਿੰਸ ਤੇ ਅਸੈਂਬਲੀ ਮੈਂਬਰ ਚੇਅਰ ਬਫੀ ਵਿਕਸ, ਉਹ ਕਹਿੰਦੇ ਵੀ ਇਹ ਜਿਹੜਾ ਬੈਲਟ ਹੈਗਾ ਇਹ ਬਿਲਕੁਲ ਸਹੀ ਨਹੀਂ ਹੈ, ਇਹਦੇ ਨਾਲ ਇਕੋਨਮੀ ਨੂੰ ਵੀ ਬਹੁਤ ਵੱਡਾ ਜਿਹੜਾ ਅਸਰ ਪਊਗਾ। ਨਵੰਬਰ ਦੇ ਮਹੀਨੇ ਦੇ ਵਿੱਚ ਜਿਹੜਾ ਬੈਲਟ ਹੋਣਾ ਆ, ਉਦੋਂ ਇਹ ਇਨੀਸ਼ੀਏਟਿਵ ਆਣਾ। ਸੋ ਇਸ ਇਨੀਸ਼ੀਏਟਿਵ ਨੂੰ ਏਡਜ਼ ਹੈਲਥ ਕੇਅਰ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਤੇ ਮਾਈਕਲ ਵਿਨਸਟੇਨ ਉਹ ਲੈ ਕੇ ਆ ਰਹੇ ਸੀ। ਜਿਹੜੀਆਂ ਲਾਰਜੈਸਟ 2 ਕੰਸਟਰਕਸ਼ਨ ਦੀਆਂ ਯੂਨੀਅਨਸ ਹੈਗੀਆਂ, ਯੂਨੀਅਨ ਬ੍ਰਦਰਹੁੱਡ ਆਫ ਕਾਰਪੈਂਟਰਸ ਤੇ ਨੋਰਕਲ ਕਾਰਪੈਂਟਰਸ ਯੂਨੀਅਨ, ਉਹ ਵੀ ਇਸ ਇਨੀਸ਼ੀਏਟਿਵ ਦੇ ਅਗੇਂਸਟ ਹੈਗੀਆਂ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਸੈਨੋਜ਼ੇ ਦੇ ਵਿੱਚ ਜਿਹੜੀਆਂ ਕ੍ਰੀਕਸ ਆ, ਉੱਥੋਂ ਹੋਮਲੈਸਨੈਸ ਜਿਹੜੀਆਂ ਇਨਕੈਂਪਮੈਂਟਸ ਆ, ਜਿਹੜੇ ਡੇਰੇ ਲਾ ਕੇ ਉਹ ਬੈਠੇ ਹੋਏ ਆ, ਉਹਨਾਂ ਨੂੰ ਚੱਕਣ ਦੇ ਲਈ ਇੱਕ ਨਵਾਂ ਲਾ ਪ੍ਰਪੋਜ਼ ਕੀਤਾ ਜਾ ਰਿਹਾ ਆ। ਸੈਂਟਾ ਕਲਾਰਾ ਵੈਲੀ ਵਾਟਰ ਡਿਸਟ੍ਰਿਕਟ ਉਹ ਇਹ ਕਹਿ ਰਹੀ ਆ ਵੀ ਕਿਉਂਕਿ ਇਹ ਚੋਆਂ ਦੇ ਨਜ਼ਦੀਕ, ਛੋਟੀਆਂ-ਛੋਟੀਆਂ ਨਹਿਰਾਂ ਦੇ ਨਜ਼ਦੀਕ ਜਿਹੜੇ ਹੋਮਲੈਸਨੈਸ ਵਾਲੇ ਰਹਿ ਰਹੇ ਆ, ਉਹ ਕੱਲਾ ਰਹਿ ਹੀ ਨਹੀਂ ਰਹੇ, ਉਹਦੇ ਕਰਕੇ ਬਹੁਤ ਸਾਰੇ ਟੌਕਸਿਕ ਕੈਮੀਕਲ, ਰਸਾਇਣ, ਹਿਊਮਨ ਵੇਸਟ ਤੇ ਇਲੀਗਲ ਸਟਰਕਚਰਸ, ਉਹ ਇਨਵਾਇਰਨਮੈਂਟਲ ਹੈਜ਼ਰਡ ਜਿਹੜੀਆਂ ਆ ਉਹ ਕ੍ਰੀਏਟ ਕਰ ਰਹੇ ਆ, ਜਿਸ ਕਰਕੇ ਇਹਨਾਂ ਨੂੰ ਇੱਥੋਂ ਚੱਕਿਆ ਜਾਣਾ ਚਾਹੀਦਾ ਆ। ਕਲੀਨ ਅਪ ਹੋ ਰਿਹਾ ਸੀ ਅੱਜ ਜਦ 168 ਦੇ ਉੱਤੇ ਆ ਰਿਹਾ ਸੀ ਇੱਥੇ ਫਰੈਜ਼ਨੋ ਦੇ ਵਿੱਚ। ਇੱਥੇ ਜਿਹੜਾ ਇੱਕ ਨਹਿਰ ਵਗਦੀ ਆ, ਉਹਦੇ ਲਾਗੇ ਵੀ ਅੱਜ ਕਾਫੀ ਹੋਮਲੈਸ ਇਨਕੈਂਪਮੈਂਟਸ ਨੂੰ ਸਵੇਰੇ ਚੱਕਦਿਆਂ ਹੋਇਆ ਮੈਂ ਦੇਖਿਆ ਸੀਗਾ। ਸੋ ਸਿਲੀਕਨ ਵੈਲੀ ਦੀ ਜਿਹੜੀ ਲਾਰਜੈਸਟ ਵਾਟਰ ਏਜੰਸੀ ਆ, ਉਹ ਇਹ ਨਵਾਂ ਆਰਡੀਨੈਂਸ ਪ੍ਰਪੋਜ਼ ਕਰ ਰਹੀ ਆ, ਜਿਸ ਦੇ ਤਹਿਤ 295 ਮੀਲ ਦੀਆਂ ਜਿਹੜੀਆਂ ਕ੍ਰੀਕਸ ਆ ਸੈਨ ਹੋਜ਼ੇ ਤੇ ਸੈਂਟਾ ਕਲਾਰਾ ਕਾਉਂਟੀ 'ਚ, ਉਹਦੇ ਇਰਦ ਗਿਰਦ ਕਿਸੇ ਵੀ ਤਰੀਕੇ ਦੀ ਕੈਂਪਿੰਗ ਨੂੰ ਬੈਨ ਜਿਹੜਾ ਉਹ ਕਰ ਦਿੱਤਾ ਜਾਊਗਾ। ਸੈਨ ਹੋਜ਼ੇ ਨੇ ਜਿਹੜੀ ਇਹ ਵਾਟਰ ਡਿਸਟ੍ਰਿਕਟ ਆ, ਇਹਨੇ ਹੁਣ ਤੱਕ $2.9 ਮਿਲੀਅਨ ਪਿਛਲੀ ਜੁਲਾਈ ਤੋਂ ਲੈ ਕੇ ਹੁਣ ਤੱਕ ਖਰਚ ਕੀਤਾ ਆ, ਜਿਸ ਦੇ ਵਿੱਚ ਉਹਨਾਂ ਨੇ 12,330 ਕਿਊਬਿਕ ਯਾਰਡ ਦੀ ਜਿਹੜੀ ਡੈਬਰੀ ਆ ਉਸ ਨੂੰ ਇੱਥੋਂ ਚੱਕਿਆ ਹੈਗਾ ਆ। ਸੋ ਕਹਿੰਦੇ ਵੀ ਕਾਇਓਟੀ ਕ੍ਰੀਕ, ਗਵਾਡਾਲੂਪੇ ਰਿਵਰ, ਲਾਸ ਗੈਟੋਸ ਕ੍ਰੀਕ ਤੇ ਹੋਰ ਸਾਊਥ ਵੇ ਦੇ ਵਾਟਰਵੇਜ਼ ਦੇ ਇਰਦ ਗਿਰਦ ਇਹਨਾਂ ਨੇ ਇਹ ਸਫਾਈਆਂ ਕੀਤੀਆਂ ਸੀ, ਪਰ ਅਜੇ ਵੀ ਇਸ ਨੂੰ ਪੂਰੀ ਤਰ੍ਹਾਂ ਸਾਫ਼ ਨਹੀਂ ਕੀਤਾ ਜਾ ਸਕਿਆ। ਏਜੰਸੀ ਨੇ ਇਸ ਪ੍ਰਪੋਜ਼ਲ ਦੇ ਵਿੱਚ ਆਰਡੀਨੈਂਸ 'ਚ ਇਹ ਵੀ ਰੱਖਿਆ ਆ ਵੀ ਜਿਹੜੀਆਂ ਵਾਇਲੇਟਰਸ ਆ ਉਹਨਾਂ ਨੂੰ $500 ਤੱਕ ਦਾ ਜੁਰਮਾਨਾ ਜਾਂ 30 ਦਿਨਾਂ ਦੀ ਜਿਹੜੀ ਜੇਲ੍ਹ ਆ ਉਹ ਵੀ ਹੋ ਸਕਦੀ ਆ। ਅਗਲੀ ਖਬਰ ਵੱਲ ਚੱਲੀਏ ਤੇ ਇੱਕ ਜਿਹੜਾ ਕਾਰਗੋ ਸ਼ਿਪ ਆ ਬਾਲਟੀਮੋਰ ਦੇ ਵਿੱਚ ਜੋ ਬ੍ਰਿਜ ਦੇ ਵਿੱਚ ਸਟ੍ਰਾਈਕ ਕੀਤਾ ਸੀ, ਜਿਹਦੇ ਨਾਲ 6 ਜਣਿਆਂ ਦੀ ਮੌਤ ਹੋ ਗਈ ਸੀ। ਹੁਣ ਇਹ ਇਨਵੈਸਟੀਗੇਸ਼ਨ NTSB ਦੇ ਵਿੱਚ ਆਇਆ ਹੈਗਾ ਆ ਵੀ ਉਸ ਸ਼ਿਪ ਦੇ ਵਿੱਚ 10 ਘੰਟੇ ਪਹਿਲਾਂ ਵੀ ਜਿਹੜੀ ਇੱਕ ਇਲੈਕਟ੍ਰਿਕ ਪ੍ਰੋਬਲਮ ਆਈ ਸੀ, ਉਹਨਾਂ ਦੀ ਜਿਹੜੀ ਬਿਜਲੀ ਆ ਉਹ ਚਲੇ ਗਈ ਸੀ ਤੇ ਜਿਹੜਾ ਸੈਕਿੰਡ ਉਹਨਾਂ ਦਾ ਇੰਜਨ ਹੁੰਦਾ ਉਹਦੇ ਰਾਹੀਂ ਫਿਰ ਵਾਪਸ ਆਈ ਸੀ। ਸੋ ਪ੍ਰੋਬਲਮ ਇਸ ਸ਼ਿਪ ਦੇ ਵਿੱਚ ਆਲਰੇਡੀ ਐਗਜ਼ਿਸਟ ਕਰਦੀ ਸੀ, ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਡਿਟਰਮਨ ਕੀਤਾ ਹੈਗਾ ਆ। ਇਹਦੇ ਵਿੱਚ ਜੋ ਨਵੀਆਂ ਹੋਰ ਵੀ ਬਹੁਤ ਸਾਰੀਆਂ ਡਿਟੇਲ ਆਈਆਂ ਆ, ਹਜੇ ਫੁੱਲ ਇਨਵੈਸਟੀਗੇਸ਼ਨ ਇਹਦੀ ਆ ਉਹ ਚੱਲ ਰਹੀ ਹੈਗੀ ਆ। ਜਿਹੜਾ ਡਾਲੀ ਸ਼ਿਪ ਸੀ ਇਹ ਬਾਲਟੀਮੋਰ ਤੋਂ ਸ਼੍ਰੀਲੰਕਾ ਨੂੰ ਜਾਣਾ ਸੀਗਾ, ਜਿਹਦੇ ਵਿੱਚ ਸ਼ਿਪਿੰਗ ਕੰਟੇਨਰ ਸੀਗੇ, ਘੱਟੋ ਘੱਟ 1 ਮੰਥ ਲੌਂਗ ਦਾ ਸਮਾਨ ਵੀ ਉਹਦੇ ਵਿੱਚ ਬਣਿਆ ਹੋਇਆ ਸੀਗਾ, ਰੱਖਿਆ ਹੋਇਆ ਸੀਗਾ। ਇਨੀਸ਼ੀਅਲ ਜਿਹੜੀ ਬਲੈਕ ਆਊਟ ਸੀ ਉਹ ਇੱਕ ਐਗਜ਼ੌਸਟ ਡੈਂਪਰ ਨੂੰ ਜਦੋਂ ਬੰਦ ਕੀਤਾ ਉਹ ਤੋਂ ਬਾਅਦ ਹੋਈ ਤੇ ਅਲਟੀਮੇਟਲੀ ਉਹ ਬਾਅਦ ਦੇ ਵਿੱਚ
ਚੱਲ ਪਿਆ ਸੀ। ਸੋ ਕਹਿੰਦੇ ਭਈ ਇਨਸਫੀਸ਼ੀਐਂਟ ਫਿਊਲ ਪ੍ਰੈਸ਼ਰ ਸੀਗਾ ਉਹਦੇ ਵਿੱਚ। ਸੋ ਕੱਲਾ ਸਮੁੰਦਰ ਜਿਹੜਾ ਬ੍ਰਿਜ ਦੇ ਲਾਗੇ ਆ ਕੇ ਨਹੀਂ ਇਸ ਸ਼ਿਪ ਦੇ ਵਿੱਚ ਕੋਈ ਟੈਕਨੀਕਲ ਪ੍ਰੋਬਲਮ ਆਈ, ਇਸ ਪਹਿਲਾਂ ਤੋਂ ਤੋਂ ਹੀ 10 ਘੰਟੇ ਪਹਿਲਾਂ ਵੀ ਆਈ ਸੀਗੀ। ਸੋ ਹੂੰ ਉਸ ਬਾਰੇ ਜਿਹੜਾ ਸ਼ਿਪ ਦਾ ਕਰੂ ਆ ਉਹਨਾਂ ਨੇ ਆਪਣੀ ਕੰਪਨੀ ਨੂੰ ਜਾਂ ਉੱਥੇ ਜਿਹੜੀਆਂ ਲੋਕਲ ਅਥਾਰਟੀਜ਼ ਆ ਉਹਨਾਂ ਨੂੰ ਕਿਉਂ ਨਹੀਂ ਦੱਸਿਆ, ਇਹ ਹੁਣ ਆਉਣ ਵਾਲੀ ਜਿਹੜੀ ਇਨਵੈਸਟੀਗੇਸ਼ਨ ਰਿਪੋਰਟ ਹੋਊਗੀ ਉਹਦੇ ਵਿੱਚ ਪਤਾ ਚੱਲੂਗਾ। ਜੀ। ਅਗਲੀ ਜਿਹੜੀ ਖਬਰ ਕਰਦੇ ਜਾਈਏ, ਗਵਰਨਰ ਗੈਵਨ ਨਿਊਸਮ ਉਹਨਾਂ ਨੇ $3.3 ਬਿਲੀਅਨ ਜਿਹੜੀ ਪ੍ਰੋਪ 1 ਦੇ ਤਹਿਤ ਪਾਸ ਹੋਇਆ ਸੀ ਮੈਂਟਲ ਹੈਲਥ ਬੌਂਡ ਆ, ਉਹਦਾ ਐਲਾਨ ਕੀਤਾ ਆ। $6.4 ਬਿਲੀਅਨ ਦੇ ਜਿਹੜਾ ਬੌਂਡ ਮੈਜਰ ਆ ਪਿਛਲੇ ਮਾਰਚ ਮਹੀਨੇ ਦੇ ਵਿੱਚ ਹੋਈਆਂ ਇਲੈਕਸ਼ਨਸ ਦੇ ਵਿੱਚ ਬਹੁਤ ਹੀ ਕਹਿ ਲਓ ਵੀ ਕਰੀਬੀ ਟੱਕਰ ਦੇ ਵਿੱਚ ਪਾਸ ਹੋ ਗਿਆ ਸੀਗਾ। ਸੋ ਇਸ ਤੋਂ ਇਲਾਵਾ ਜੇ ਆਪਾਂ ਦੇਖਿਆ ਜਾਵੇ ਤਾਂ ਹੁਣੇ ਗਵਰਨਰ ਨਿਊਸਮ ਹੁਣਾਂ ਨੇ ਵੱਡੇ ਜਿਹੜੇ ਬਜਟ ਕੱਟਸ ਆ ਉਹ ਐਲਾਨੇ ਆ, ਜਿਨ੍ਹਾਂ ਵਿੱਚ ਹਾਊਸਿੰਗ ਤੇ ਹੋਮਲੈਸਨੈਸ ਪ੍ਰੋਗਰਾਮਸ ਆ ਉਹਨਾਂ ਵਿੱਚ ਕੱਟ ਹੋਏ ਹੈਗੇ ਆ। ਕੈਲੀਫੋਰਨੀਆ ਦੇ ਬਜਟ ਡੈਫਿਸਿਟ ਦੇ ਦੌਰਾਨ ਅੱਜ ਗਵਰਨਰ ਗੈਵਿਨ ਨਿਊਸਮ ਰੈਡਵੁੱਡ ਸਿਟੀ ਦੇ ਵਿੱਚ ਪਹੁੰਚ ਕੇ $3.3 ਬਿਲੀਅਨ ਦੇ ਨਵੇਂ ਜਿਹੜੇ ਮੈਂਟਲ ਹੈਲਥ ਬੌਂਡ ਆ ਉਹਨਾਂ ਨੂੰ ਜਾਰੀ ਕਰਨ ਦੀ ਉਹਨਾਂ ਨੇ ਗੱਲ ਆਖੀ ਹੈ। ਕਹਿੰਦੇ ਵੀ ਇਸ ਦੇ ਤਹਿਤ ਅਸੀਂ ਨਵੇਂ ਜਿਹੜੇ ਟ੍ਰੀਟਮੈਂਟ ਸੈਂਟਰ ਤੇ ਹੋਮਲੈਸਨੈਸ ਤੋਂ ਨਜਿੱਠਣ ਦੇ ਲਈ ਜਿਹੜੀ ਹਾਊਸਿੰਗ ਆ ਉਹ ਕ੍ਰੀਏਟ ਕਰਾਂਗੇ। ਇਹ ਪਹਿਲਾ ਰਾਸ਼ੀ ਆ ਪ੍ਰੋਪ 1 ਦੇ ਜਿਹੜਾ ਤਹਿਤ। ਸੋ ਲੱਗ ਇੱਦਾਂ ਰਿਹਾ ਹਰਜੋਤ ਸਿੰਘ ਵੀ ਜਿਹੜਾ ਬਜਟ ਦੇ ਵਿੱਚ ਇਹਨਾਂ ਨੇ ਕੱਟ ਲਾਏ ਸੀ ਉਹ ਇਹਨਾਂ ਬੌਂਡਸ ਦੇ ਜ਼ਰੀਏ ਉਸ ਨੂੰ ਪੂਰੀਆਂ ਕਰਨ ਦੀ ਇਹਨਾਂ ਦੀ ਜਿਹੜੀ ਇਹ ਕੋਸ਼ਿਸ਼ ਹੈਗੀ ਆ। ਤੇ ਕਹਿੰਦੇ ਵੀ ਇਹ ਜਿਹੜੇ ਡਾਲਰਸ ਆ $3.3 ਬਿਲੀਅਨ ਦੇ, ਇਹਨਾਂ ਨੂੰ ਅਸੀਂ ਬਹੁਤ ਹੀ ਜਲਦ ਮੂਵ ਕਰਾਂਗੇ ਮਹੀਨਿਆਂ ਦੇ ਵਿੱਚ, ਨਾ ਕਿ ਸਾਲਾਂ ਦੇ ਵਿੱਚ, ਤਾਂ ਜੋ ਜਿਹੜੇ ਪ੍ਰੋਪ 1 ਦੀ ਬੌਂਡ ਮਨੀ ਦੇ ਨਾਲ 6800 ਨਵੇਂ ਟ੍ਰੀਟਮੈਂਟ ਬੈੱਡ ਤੇ 4350 ਹੋਮਲੈਸ ਯੂਨਿਟ ਬਣਾਉਣੇ ਆ, ਉਹਨਾਂ ਨੂੰ ਜਲਦ ਤੋਂ ਜਲਦ ਬਣਾਇਆ ਜਾ ਸਕੇ। ਜੀ, ਅਗਲੀ ਖਬਰ ਚਲੀਏ ਜੋ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਵੈਲੀ ਦੇ ਵਿੱਚ ਕੱਲ ਨੂੰ ਜਾਣੀ ਕਿ ਬੁੱਧਵਾਰ ਨੂੰ ਬਹੁਤ ਜ਼ਿਆਦਾ ਗਰਮੀ ਹੋਣ ਜਾ ਰਹੀ ਆ। ਸੈਕਰਾਮੈਂਟੋ ਤੇ ਇਸ ਦੇ ਆਸ-ਪਾਸ ਦੇ ਏਰੀਏ ਦੇ ਵਿੱਚ 100 ਡਿਗਰੀ ਜਿਹੜਾ ਆ ਟੈਂਪਰੇਚਰ ਹੋ ਜਾਊਗਾ। ਸੋ ਇਹ ਇੱਕ 3 ਡਿਜਿਟ ਵਾਲਾ ਨੰਬਰ ਵਾਲਾ ਜਿਹੜਾ ਟੈਂਪਰੇਚਰ ਹੋਊਗਾ। ਸੋ ਕਾਫੀ ਜ਼ਿਆਦਾ ਗਰਮੀ ਆ। ਮੈਰਿਜ਼ਵਿਲ ਵਾਲੇ ਏਰੀਏ 'ਚ ਜੋ ਟੈਂਪਰੇਚਰ ਆ ਉਹ 95 ਡਿਗਰੀ ਤੱਕ ਜਿਹੜਾ ਆ ਉਹ ਪਹੁੰਚੂਗਾ। ਅਰਲੀ ਜਿਹੜਾ ਸੈਕਰਾਮੈਂਟੋ ਦੇ ਵਿੱਚ ਬੁੱਧਵਾਰ ਸਵੇਰੇ 92 ਡਿਗਰੀ ਤੱਕ ਤੇ ਸ਼ਾਮ ਨੂੰ ਜਿਹੜਾ ਆ ਉਹ 100 ਡਿਗਰੀ ਤੱਕ ਜਿਹੜਾ ਟੈਂਪਰੇਚਰ ਪਹੁੰਚੂਗਾ। ਇਹ ਨੈਸ਼ਨਲ ਵੈਦਰ ਸਰਵਿਸ ਵਾਲੇ ਦੱਸ ਰਹੇ ਹਨ। ਜੀ ਬਿਲਕੁਲ। ਅਗਲੀ ਗੱਲ ਕਰੀਏ ਜਿਹੜੇ ਇੱਕ 2 ਕਲਾਈਮਰ ਆ ਜੋ ਕਿ ਮਾਊਂਟ ਵਿਟਨੀ ਦੇ ਉੱਤੇ ਜਾ ਰਹੇ ਸੀ, ਉਹਨਾਂ ਦੀ ਮੌਤ ਹੋਈ ਆ। ਨੌਰਦਰਨ ਕੈਲੀਫੋਰਨੀਆ ਦੇ ਵਿੱਚ ਇਹ ਪਹਿਲਾਂ ਮਿਸਿੰਗ ਦੱਸੇ ਗਏ ਸੀ। ਟੁਲੈਰੀ ਕਾਉਂਟੀ ਦੇ ਜਿਹੜੇ ਸ਼ੈਰਿਫ ਆਫਿਸ ਆ ਉਹਨਾਂ ਨੇ ਇਹ ਕਲਾਈਮਰਸ ਆ ਉਹਨਾਂ ਨੂੰ ਆਇਡੈਂਟੀਫਾਈ ਕੀਤਾ। 29 ਸਾਲਾ ਪੈਟਰੀਸ਼ਾ ਬੋਲਨ ਜੋ ਕਿ ਡੇਵਿਸ ਤੋਂ ਸੀ, 28 ਸਾਲਾ ਐਂਡਰਿਓ ਨਿਜ਼ੋਲ ਜੋ ਕਿ ਸਾਊਥ ਲੇਕ ਟਾਹੋ ਤੋਂ ਸੀਗੇ। ਮੰਗਲਵਾਰ ਤੋਂ ਇਹ ਜਿਹੜੇ ਆ ਉਹ ਮਿਸਿੰਗ ਰਿਪੋਰਟ ਕੀਤੇ ਗਏ ਸੀਗੇ ਤੇ ਕਹਿੰਦੇ ਵੀ ਇਹਨਾਂ ਨੇ ਸਕੀ ਤੇ ਸਨੋ ਬੋਰਡਿੰਗ ਕਰਨੀ ਸੀਗੀ ਮਾਊਂਟ ਵਿਟਨੀ ਦੇ ਨੌਚ ਦੇ ਵਿੱਚ, ਤੇ ਪਰ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਇੱਕ ਹੋਰ ਜਾਣਕਾਰ ਨੇ ਇਹਨਾਂ ਨੂੰ ਮਿਸਿੰਗ ਜਿਹੜਾ ਉਹ ਦੱਸਿਆ ਸੀਗਾ ਕਈ ਘੰਟਿਆਂ ਤੱਕ ਜਦ ਇਹ ਵਾਪਸ ਨਹੀਂ ਸੀ ਪਹੁੰਚੇ। ਯੂਸੀ ਡੇਵਿਸ ਨੇ ਕਨਫਰਮ ਕੀਤਾ ਵੀ ਜਿਹੜਾ ਪੈਟਰੀਸ਼ੀਆ ਬੋਲਨ 38 ਸਾਲਾਂ ਦਾ ਉਹ ਗ੍ਰੈਜੂਏਟ ਹੋਣ ਵਾਲਾ ਸੀਗਾ, ਉਹਨੇ ਗ੍ਰੈਜੂਏਟ ਹੋ ਜਾਣਾ ਸੀ ਵਿੰਟਰ 2024 ਦੇ ਵਿੱਚ। ਇਹ PhD ਕਰ ਰਿਹਾ ਸੀ ਜਿਹੜੇ ਉਹ ਫਿਜ਼ਿਕਸ ਦੇ ਵਿੱਚ। ਸੋ ਇਨਾਇਓ ਕਾਉਂਟੀ ਦੀ ਸਰਚ ਤੇ ਰੈਸਕਿਊ ਵਾਲੇ ਇਸ ਟਾਈਮ ਅਸਿਸਟ ਕਰ ਰਹੇ ਆ ਇਹਨਾਂ ਵਿਕਟਮਸ ਨੂੰ ਲੋਕੇਟ ਕਰਨ ਦੇ ਲਈ। ਜਿਹੜੇ ਲੋਅਰ 48 ਸਟੇਟਸ ਦੇ ਵਿੱਚ ਜਿਹੜੀ ਮਾਊਂਟ ਵਿਟਨੀ ਆ ਉਹ ਸਭ ਤੋਂ ਉੱਚਾ ਪੁਆਇੰਟ ਆ, ਸਭ ਤੋਂ ਉੱਚੀ ਇਹ ਪਹਾੜੀ ਆ ਜੋ ਕਿ 14,505 ਫੁੱਟ ਉੱਚੀ ਆ। ਜੀ, ਅਗਲੀ ਖਬਰ ਵੱਲ ਚਲੀਏ। ਬਹੁਤ ਸਾਰੇ ਜਿਹੜੇ ਕੈਲੀਫੋਰਨੀਅਨਸ ਆ ਉਹ ਸਦਰਨ ਸਟੇਟਸ ਵੱਲ ਭੱਜ ਰਹੇ ਆ। ਅੱਜ SF ਗੇਟ ਨੇ ਸਪੈਸ਼ਲ ਰਿਪੋਰਟ ਛਾਪੀ ਹੈਗੀ ਆ ਤੇ ਉੱਥੇ ਦੇ ਜਿਹੜੇ ਲੋਕਲ ਲੋਕ ਆ ਉਹ ਇੰਨੇ ਜ਼ਿਆਦਾ ਖੁਸ਼ ਨਹੀਂ ਹੈਗੇ। ਟੈਕਸਸ ਦੇ ਫ੍ਰਿਸਕੋ ਵਾਲਾ ਏਰੀਆ ਆ, ਉੱਥੇ ਵੱਡੀ ਗਿਣਤੀ ਦੇ ਵਿੱਚ ਕੈਲੀਫੋਰਨੀਅਨਸ ਮੂਵ ਹੋਏ ਆ। ਕਹਿੰਦੇ 2019 ਚ ਜਿਹੜੇ ਘਰਾਂ ਦੀ ਕੀਮਤ 4 ਲੱਖ ਸੀਗੀ ਉਹ ਹੁਣ ਵੱਧ ਕੇ 7 ਲੱਖ ਹੋ ਗਈ ਆ ਮਾਰਚ 2024 ਨੂੰ। ਰੈਡਫਿਨ ਦਾ ਇਹ ਡਾਟਾ ਸ਼ੋਅ ਕਰ ਰਿਹਾ ਵੀ 75% ਘਰਾਂ ਦੀਆਂ ਕੀਮਤਾਂ ਇਸ ਫ੍ਰਿਸਕੋ ਤੇ ਪਲੈਨੋ ਵਾਲਾ ਏਰੀਆ ਜੋ ਕੋਲਿਨ ਕਾਉਂਟੀ ਚ ਪੈਂਦਾ ਉੱਥੇ ਹੋ ਗਈ ਆ। ਮੋਸਟਲੀ ਜਿਹੜੇ ਲੋਕ ਆ ਉਹ ਲਾਸ ਐਂਜਲਸ, ਸੈਨ ਫਰਾਂਸਿਸਕੋ, ਸਿਆਟਲ ਤੇ ਨਿਊਯਾਰਕ ਤੋਂ ਇੱਥੇ ਪਹੁੰਚੇ ਹੈਗੇ ਆ। ਸਰੋਤਿਆਂ ਨੂੰ ਯਾਦ ਹੋਊਗਾ ਵੀ ਜਿਹੜੀ ਔਰੀਕਲ ਕੰਪਨੀ ਆ ਉਹਨਾਂ ਨੇ ਆਪਣੇ ਹੈੱਡਕੁਆਟਰ ਰੈਡਵੁੱਡ ਸਿਟੀ ਤੋਂ ਆਸਟਨ ਟੈਕਸਸ ਮੂਵ ਕਰ ਲਿਆ ਸੀ।
ਉਸ ਤੋਂ ਬਾਅਦ ਬਿਲੀਅਨੇਅਰ ਐਲੋਨ ਮਸਕ ਨੇ ਹੈਡਲਾਈਨਸ ਬਣਾਈਆਂ ਸੀਆਂ ਵੀ ਉਹ ਟੈਸਲਾ ਦਾ ਜਿਹੜਾ ਹੈੱਡਕੁਆਟਰ ਆ ਉਹ ਮੂਵ ਕਰਨ ਜਾ ਰਹੇ ਆ ਟੈਕਸਸ ਦੇ ਵਿੱਚ। ਸੋ ਬ੍ਰਿਟਨੀ ਸਟਿਊਅਰਟ ਰੀਅਲ ਸਟੇਟ ਏਜੰਟ ਹੈਗੇ ਆ ਜੋ ਨਾਰਥ ਡੈਲਸ ਦਾ ਜਿਹੜਾ ਏਰੀਆ ਆ ਉੱਥੇ ਸਰਵ ਕਰਦੇ ਆ। ਉਹ ਕਹਿੰਦੇ ਆ ਵੀ ਮੈਂ ਬਹੁਤ ਹੈਰਾਨ ਆ ਵੀ ਐਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਦਰਨ ਕੈਲੀਫੋਰਨੀਆ ਤੋਂ ਲੋਕ ਟੈਕਸਸ ਦੇ ਵਿੱਚ ਮੂਵ ਹੋ ਰਹੇ ਹੈਗੇ ਆ। ਜੀ, ਅਗਲੀ ਗੱਲ ਕਰੀਏ, ਓਕਲੈਂਡ ਦੇ ਵਿੱਚ ਜਿਹੜੀਆਂ ਯੂਨੀਅਨਸ ਆ ਉਹ ਇਸ ਟਾਈਮ ਲੇਆਫਸ ਦੇ ਡਰ ਤੋਂ ਪਰੇਸ਼ਾਨ ਨੇ। ਬਜਟ ਦਾ ਜਿਹੜਾ ਆ ਉੱਥੇ ਉਹ ਕ੍ਰਾਈਸਿਸ ਬਣਿਆ ਪਿਆ ਆ। ਓਕਲੈਂਡ ਦੀਆਂ ਯੂਨੀਅਨਸ ਹੁਣ ਇਹ ਸਾਰਾ ਦੋਸ਼ ਇਹ ਕਹਿ ਰਹੀਆਂ ਆ ਵੀ ਜਿਹੜੇ ਅਨਪੇਡ ਬਿਜ਼ਨਸ ਟੈਕਸਿਸ ਆ ਉਹਦੇ ਕਰਕੇ ਸਾਨੂੰ ਇਹ ਸਾਰਾ ਕੁਝ ਸਹਿਣਾ ਪੈ ਰਿਹਾ ਆ। ਸਿਟੀ ਦੇ ਅਧਿਕਾਰੀਆਂ ਨੇ ਕਿਹਾ ਆ ਵੀ ਬਹੁਤ ਵੱਡੇ ਜਿਹੜੇ ਹੈਵੀ ਕੱਟਸ ਆ ਰਾਸ਼ੀ ਦੇ ਵਿੱਚ ਕਟੌਤੀਆਂ ਕੀਤੀਆਂ ਜਾ ਰਹੀਆਂ ਆ। ਮੇਅਰ ਸ਼ੀਐਨ ਥਾਓ ਕਹਿੰਦੀ ਵੀ ਉਹਨਾਂ ਨੇ ਐਡਜਸਟਮੈਂਟਸ ਜਿਹੜੀਆਂ ਹੁਣ ਕਰੰਟ ਬਜਟ ਦੇ ਲਈ ਪੇਸ਼ ਕੀਤੀਆਂ। $177 ਮਿਲੀਅਨ ਦੇ ਘਾਟੇ ਵਾਲਾ ਜਿਹੜਾ ਬਜਟ ਆ ਓਕਲੈਂਡ ਦੇ ਵਿੱਚ ਪੇਸ਼ ਹੋਇਆ ਆ, ਜਿਸ ਕਰਕੇ ਕਹਿੰਦੇ ਵੀ ਕਈ ਲੇਆਫਸ ਜਿਹੜੀਆਂ ਉਹ ਹੋ ਸਕਦੀਆਂ ਆ। ਸੋ ਹੁਣ ਯੂਨੀਅਨ ਦੇ ਰਿਪਰੈਜ਼ੈਂਟੇਟਿਵ ਉਹਨਾਂ ਨੇ ਅੱਜ ਸਿਟੀ ਹਾਲ ਦੇ ਬਾਹਰ ਜਿਹੜੀ ਆ ਉਹ ਗੱਲਬਾਤ ਕਰਦੇ ਹੋਏ ਇਹ ਆਖਿਆ ਵੀ ਕਹਿੰਦੇ ਵੀ ਜਿਹੜਾ ਟੈਕਸ ਮਨੀ ਆ ਲੋਕਲ ਬਿਜ਼ਨਸਿਸ ਤੋਂ ਜਿਹੜਾ ਕਲੈਕਟ ਨਹੀਂ ਹੋ ਰਿਹਾ ਉਹਦੇ ਕਰਕੇ ਸਾਨੂੰ ਘਾਟਾ ਜਿਹੜਾ ਆ ਉਹ ਪੈ ਰਿਹਾ ਹੈਗਾ ਆ। ਸੋ ਓਕਲੈਂਡ ਸ਼ਹਿਰ ਦਾ ਫਾਈਨੈਂਸ਼ੀਅਲੀ ਵੀ ਇਦਾਂ ਲੱਗ ਰਿਹਾ ਵੀ ਕਾਫੀ ਮੰਦੇ ਹਾਲਾਤ ਜਿਹੜੇ ਉਹ ਚੱਲ ਰਹੇ ਆ। ਤੇ ਜਿਹੜੀ ਮੇਅਰ ਆ ਉਹ ਕਹਿੰਦੇ ਵੀ ਇੱਕ ਆਉਂਦੇ ਵੀਕਸ ਦੇ ਵਿੱਚ ਐਡਜਸਟਮੈਂਟਸ ਪੇਸ਼ ਕਰਨਗੇ। $4.2 ਬਿਲੀਅਨ ਦਾ ਜਿਹੜਾ ਬਜਟ ਆ ਉਹ ਉਸ ਦੇ ਬਾਬਤ, ਤੇ ਇਸ ਟਾਈਮ 177 ਮਿਲੀਅਨ ਦੇ ਘਾਟੇ ਦੇ ਵਿੱਚ ਉਹ ਚੱਲ ਰਿਹਾ ਹੈ। ਅਗਲੀ ਖਬਰ ਜਿਹੜੀ ਆ ਰਹੀ ਆ ਉਹ ਮਰਸਡ ਰਿਵਰ ਤੇ ਸਨਮਾਈਕੀਨ ਰਿਵਰ ਤੋਂ ਆ ਰਹੀ ਆ। ਇਹ ਦੋਨੋਂ ਹੀ ਦਰਿਆ ਜਿਹੜੇ ਆ ਹੁਣ ਰੀਕ੍ਰੀਏਸ਼ਨਲ ਯੂਜ਼ ਦੇ ਲਈ ਬੰਦ ਕਰ ਦਿੱਤੇ ਗਏ ਹੈਗੇ ਆ। ਮਰਸਡ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਨੇ ਦੱਸਿਆ ਆ। ਸਰੋਤਿਆਂ ਨੂੰ ਯਾਦ ਹੋਊ ਪਿਛਲੇ 2 ਦਿਨਾਂ ਤੋਂ ਆਪਾਂ ਖਬਰ ਵੀ ਸਾਂਝੀ ਕਰ ਰਹੇ ਹਾਂ ਵੀ ਇੱਕ ਆਪਣਾ ਪੰਜਾਬੀ ਨੌਜਵਾਨ ਉੱਥੇ ਜਿਹੜਾ ਆ ਗਿਆ ਸੀ ਤੇ ਉਹ ਲੱਭ ਨਹੀਂ ਰਿਹਾ ਹੈਗਾ। ਸੋ ਸਨੋ ਬਹੁਤ ਤੇਜ਼ੀ ਦੇ ਨਾਲ ਪਿਘਲ ਰਹੀ ਆ, ਗਰਮੀ ਬਹੁਤ ਜ਼ਿਆਦਾ ਹੋ ਗਈ ਆ। ਸੋ ਉਹਦੇ ਨਾਲ ਜਿਹੜੀਆਂ ਇਹ ਦਰਿਆ ਹੈਗੇ ਆ ਉਹਨਾਂ ਦਾ ਪਾਣੀ ਜਿਹੜਾ ਚੜ੍ਹਨਾ ਹੈਗਾ ਤੇ ਪਾਣੀ ਤੇਜ਼ ਵੀ ਹੋਣਾ ਹੈਗਾ। ਸੋ ਉਸ ਨੂੰ ਦੇਖਦੇ ਹੋਏ ਸ਼ੈਰਿਫ ਡਿਪਾਰਟਮੈਂਟ ਜੋ ਮਰਸਡ ਕਾਉਂਟੀ ਦੀ ਆ ਉਹਨਾਂ ਨੇ ਮਰਸਡ ਤੇ ਸਨਮਾਈਕਿੰਗ ਰਿਵਰ ਜਿਹੜੇ ਆ ਉੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਜਿਹੜਾ ਰੀਕ੍ਰੀਏਸ਼ਨਲ ਯੂਜ਼ ਨਹੀਂ ਕਰ ਸਕਦਾ ਵੀ ਜਾ ਕੇ ਉੱਥੇ ਤੁਸੀਂ ਖੇਲੋ, ਕੁਛ ਆਲੇ ਦੁਆਲੇ ਬੈਠੋ, ਜਾਂ ਉਹ ਤੋਂ ਜਿਹੜੀ ਬਚਣ ਦੀ ਜ਼ਰੂਰਤ ਆ। ਤੇ ਉਹਨਾਂ ਨੇ ਸਾਰਿਆਂ ਨੂੰ ਕਿਹਾ ਵੀ ਕਿਸੇ ਵੀ ਤਰ੍ਹਾਂ ਦਰਿਆ ਜਾਂ ਲੇਕਸ ਹੈਗੀਆਂ ਉਹਨਾਂ ਦੇ ਵਿੱਚ ਐਂਟਰ ਨਾ ਕਰੋ। ਜੀ, ਤੇ ਜਾਂਦੇ ਜਾਂਦੇ ਹਰਜੋਤ ਸਿੰਘ ਜੀ ਜੇ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ ਤਾਂ ਅੱਜ ਡਾਓ ਜੋਨ ਦੇ ਵਿੱਚ 127 ਪੁਆਇੰਟਾਂ ਦਾ ਵਾਧਾ ਦਰਜ ਕੀਤਾ ਗਿਆ। 39,558 ਦੇ ਉੱਤੇ ਇਹ ਬੰਦ ਹੋਇਆ। S&P 25 ਪੁਆਇੰਟ ਵੱਧ ਕੇ 5246, ਨੈਸਡੈਕ 100 ਤੇ 23 ਪੁਆਇੰਟ ਵੱਧ ਕੇ 16,511 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2361 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $78 ਪ੍ਰਤੀ ਬੈਰਲ, 10 year yield 4.44%, ਕ੍ਰਿਪਟੋ ਕਰੰਸੀ ਚ ਬਿਟਕੋਇਨ 61,406 ਤੇ ਇਥੀਰੀਅਮ $2867 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ $83 ਤੇ 50 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $278 ਤੇ 14 ਪੈਸੇ, $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ, ਪੰਜਾਬੀ ਰੇਡੀਓ USA ਦਾ ਰੈਫਲ ਨਿਕਲ ਰਿਹਾ, ਇਨਾਮ ਨਿਕਲਣੇ ਆ ਜਿਹੜੇ ਸਾਨੂੰ ਬੇਕਰਸਫੀਲਡ ਵਾਲੇ ਏਰੀਏ ਦੇ ਵਿੱਚ ਸੁਣਦੇ ਹੈਗੇ ਆ, ਖਾਸ ਕਰਕੇ 1350 AM ਤੇ 107.5 FM ਤੇ। ਸਿਰਫ ਤੁਸੀਂ ਕਾਲ ਕਰਕੇ ਦੱਸਣਾ ਹੈ 408 272 5200 ਦੇ ਉੱਤੇ। ਹੁਣ ਵੀ ਕਾਲ ਕਰ ਸਕਦੇ ਹੋ ਤੇ ਅਸੀਂ ਇਸ ਏਰੀਏ ਦੇ ਵਿੱਚ ਜਿਹੜਾ ਰੇਡੀਓ ਸੁਣ ਰਹੇ ਆ ਤੇ ਤੁਹਾਡਾ ਨਾਂ ਇਸ ਰੈਫਲ ਦੇ ਵਿੱਚ ਪਾ ਲਿਆ ਜਾਊਗਾ। ਤੇ ਕਾਫੀ ਇਨਾਮ ਕੱਢਣੇ ਆ, ਇਸ ਹਫ਼ਤੇ ਵੀ ਕੱਢਣੇ ਆ। ਤੇ ਫਿਰ ਜਿਹੜੇ ਵਿਨਰ ਹੋਊਗੇ ਉਹ ਬੇਕਰਸਫੀਲਡ ਅਸੀਂ ਕੋਸ਼ਿਸ਼ ਕਰ ਰਹੇ ਆ ਜਿਹੜਾ ਨਗਰ ਕੀਰਤਨ ਹੋਣਾ ਉੱਥੇ ਜਾਈਏ ਤੇ ਉੱਥੇ ਤੁਹਾਨੂੰ ਜਿਹੜੇ ਆ ਇਨਾਮ ਦੇ ਦਿੱਤੇ ਜਾਣਗੇ। ਜੀ ਬਿਲਕੁਲ। ਸੋ ਇੱਥੇ ਹੁਣ ਸਮਾਪਤੀ ਆ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।